अस्सलाम वालेकुम ते चढ़दे पंजाब दे मित्रों सत सरी अकाल। मैं थोड़ा वीर जी राणा खालिद मकबूल पंजाबी बेस्ट फॉर एवर दे उत्ते जी आयां नूं कहने आ, खुश आमदीद कहने आ। अज वाहवा दिनों तो बाद थोड़े नाल साडी मुलाकात हो रही आ। उहदी वजह यह हैगी आ कि राणा साहब नूं बड़ा औखा फड़ के लिआया, बड़ा औखा टाइम लिया इन्हां कोलों। हुण ये तो तुहानूं पता ही आ भी इन्हां दा टाइम अजकल कित्थे गुजर रहा ते एडा औखा ते मैं इन्हां नूं किवें लभ के लैके आया। बहरहाल जी अज की वीडियो दे विच असीं गल करांगे हिंदुस्तान पंजाब दी एक बहुत कद आवर शख्सियत, जिड्डे सोहणे सी, जिड्डा उच्चा लंबा कद सी ना, ओडे ही कद आवर शख्सियत दे भी मालक सी पंजाब वास्ते। वो तो तुहानूं पता लग ही गया होना, तुसीं वेख लिया होना आ थंबनेल दे उत्ते कि सरदार दयाल सिंह मजेठिया बारे। मेरे नाल बैठे हैं जी राणा असलम खान वकार साहब। इन्हां कोलों अज ये गल आपां पुछां दसांगे, उन्हां दे बारे च गलबात करांगे। राणा साहब अस्सलाम वालेकुम। वालेकुम सलाम जी। की हाल है जी तुहाडा? हाँ ठीक ठाक बिल्कुल खैरियत। तबीयतां सेहतां ठीक है तुहाडीਆਂ? तबीयतां सेहतां ठीक है, तेन पता ही है पहले पंजाबी कॉन्फ्रेंस सी हाँ हाँ ते उत्थों आए हैं तो बस फिर बाद च फिर फड़ लो वाला जेड़ा वाला काम वाले दा चल रहा। हाँ बहरहाल थोड़ा जिहा ਉੱਚਾ ਬੋਲਿਓ ਜੀ, ਕੈਮਰਾ ਸਾਡਾ ਦੂਰ ਆ। ਚਲੋ ਬਹਰਹਾਲ ਮੈਂ ਦੱਸ ਦਿੰਨਾ ਜੀ ਵੀ ਤੁਹਾਨੂੰ ਅਸੀਂ ਪੰਜਾਬੀ ਕਾਨਫਰੰਸ ਵੀ ਦਿਖਾਈ, ਫਿਰ ਉਸ ਤੋਂ ਬਾਅਦ ਸਾਡੀ ਆਪਣੀ ਜਿਹੜੀ ਵੀਡੀਓ ਆ ਉਹ ਇੱਕ ਵਾਰੀ ਇੰਜ ਸਮਝ ਲਓ ਵੀ ਉਹ ਬੰਦ ਹੀ ਹੋ ਗਈਆਂ। ਤੇ ਅੱਜ ਬਹਰਹਾਲ ਅਸੀਂ ਅੱਜ ਇਕੱਠੇ ਆ ਤੇ ਤੁਹਾਡੇ ਤੱਕ ਵੀਡੀਓ ਜ਼ਰੂਰ ਪਹੁੰਚਾਵਾਂਗੇ। ਅੱਛਾ ਜੀ ਰਾਣਾ ਸਾਹਿਬ, ਜਿਹੜੇ ਸਰਦਾਰ ਦਿਆਲ ਸਿੰਘ ਮਜੀਠੀਆ ਸਾਹਿਬ ਆ, ਇਹ ਕਿਹੜੀ ਜਗ੍ਹਾ ਪੈਦਾ ਹੋਏ? ਇਹਨਾਂ ਦੇ ਬਾਰੇ ਚ ਨਾਮ ਦੇ ਨਾਲ ਮਜੀਠੀਆ ਲੱਗਿਆ ਹੋਇਆ, ਇਹ ਬਹਰਹਾਲ ਇਹਦੇ ਬਾਰੇ ਚ ਕੋਈ ਦੋ ਰਾਏ ਜੀਆਂ ਮੈਨੂੰ ਲੱਗਦੀਆਂ, ਜਿੱਦਾਂ ਕਿ ਮੈਂ ਵੀ ਪੜਿਆ। ਇਹ ਪੈਦਾ ਕਿਹੜੀ ਜਗ੍ਹਾ ਹੋਏ? देखो जी ਜਿਹੜਾ ਮਜੀਠੀਆ ਪਿੰਡ ਆ ਨਾ, ਉਹ ਤਾਂ ਹੈ ਆ ਅੰਮ੍ਰਿਤਸਰ ਚ। ਤੇ ਮਜੀਠੀਆ ਫੈਮਿਲੀ ਦੇ ਬਹੁਤ ਸਾਰੇ ਬੰਦੇ, ਇਹਨਾਂ ਦੇ ਬਾਪ ਦਾਦਾ ਹੋਰ ਇਹਨਾਂ ਦੇ ਕਜ਼ਨ ਬੜੀ ਯਾਨੀ ਕਿ ਤਕੜੀ ਫੈਮਿਲੀ ਆ। ਤੇ ਲੇਕਿਨ ਦਿਆਲ ਸਿੰਘ ਮਜੀਠੀਆ ਜਿਹੜਾ ਵਾ ਨਾ, ਇਹ ਬਨਾਰਸ ਚ ਪੈਦਾ ਹੋਏ, ਕਿਉਂਕਿ ਉਦੋਂ ਇਹਨਾਂ ਦੇ ਵਾਲਦ ਸਾਹਿਬ ਜਿਹੜੇ ਆ ਨਾ ਬਨਾਰਸ ਸੀ। ਤੇ ਇਹ ਪੈਦਾ ਹੋਏ ਆ 1848 ਚ ਬਨਾਰਸ। 1848 ਬਨਾਰਸ ਦੇ ਵਿੱਚ ਪੈਦਾ। ਅੱਛਾ ਰਾਣਾ ਸਾਹਿਬ, ਇਹ ਇਹਨਾਂ ਦੇ ਜਿਹੜੇ ਦਾਦਾ ਜਾਂ ਪੜਦਾਦਾ ਤੇ ਜਿਹੜੇ ਇਹਨਾਂ ਦੇ ਬਾਪੂ ਆ, ਉਹਨਾਂ ਦੇ ਵੀ ਕੋਈ ਨਾਮ ਪਤਾ ਹੈਗੇ ਆ ਵੀ? ਹਾਂ, ਇਹਨਾਂ ਦੇ ਬਾਪ ਜਿਹੜੇ ਆ ਸਰਦਾਰ ਲਹਿਣਾ ਸਿੰਘ, ਉਹ ਆਪਣੀ ਜ਼ਾਤ ਵਿੱਚ ਬੜੇ ਆਪ ਹੀ ਹੈ, ਬਹੁਤ ਕੁਛ ਉਹਨਾਂ ਨੇ ਕੀਤਾ। ਫਿਰ ਇਹਨਾਂ ਦੇ ਜਿਹੜੇ ਦਾਦਾ ਵਾ ਦੇਸਾ ਸਿੰਘ, ਉਹ ਰਣਜੀਤ ਸਿੰਘ ਦੇ ਜਿਹੜੇ ਆ ਬੜੇ ਯਾਨੀ ਕਿ ਲਾਡਲੇ ਤੇ ਚਹੇਤੇ ਰਹੇ ਆ। ਤੇ ਬੜੇ ਵੱਡੇ ਵੱਡੇ ਨਾਮ ਹੈ ਇਹਨਾਂ ਦੇ, ਯਾਨੀ ਕਿ ਬਾਪ ਦਾਦਾ ਪੜਦਾਦਾ ਸਾਰੇ। ਪੜਦਾਦਾ ਇਹਨਾਂ ਦੇ ਸੀ ਮੰਦੂ ਸਿੰਘ, ਸਰਦਾਰ ਮੰਦੂ ਸਿੰਘ ਹੈ, ਉਹ ਵੀ ਬੜੇ। ਅੱਛਾ, ਵਾਕਈ ਜਿੱਦਾਂ ਕਿ ਤੁਸੀਂ ਕਿਹਾ ਕਿ ਇਹ ਬਹੁਤ ਵੱਡਾ ਖਾਨਦਾਨ ਆ ਤੇ ਵੱਡੇ ਨਾਮ ਹੈਗੇ ਆ। ਇਹਨਾਂ ਦੇ ਜਿਹੜੇ ਦਾਦਾ ਸੀ, ਮੈਂ ਉੱਥੋਂ ਤੁਹਾਡੇ ਨਾਲ ਗੱਲ ਸ਼ੁਰੂ ਕਰੂੰਗਾ ਸਰਦਾਰ ਦੇਸਾ ਸਿੰਘ ਬਾਰੇ। ਉਹਨਾਂ ਦੇ ਬਾਰੇ ਚ ਕੋਈ ਪਹਿਲਾਂ ਥੋੜਾ ਜਿਹਾ ਨਾ ਜੀ, ਉਹ ਤਾਂ ਇੱਕ ਪੂਰੀ ਇੱਕ ਵੀਡੀਓ ਉਹਨਾਂ ਦੇ ਉੱਤੇ ਬਣ ਸਕਦੀ ਹੈ, ਲੇਕਿਨ ਮੈਂ ਕਹੂੰਗਾ ਕਿ ਉਹਨਾਂ ਦੇ ਬਾਰੇ ਚ ਕੋਈ ਥੋੜਾ ਜਿਹਾ। ਹਾਂ, ਉਹ ਜਨਾਬ ਰਾਜਾ ਰਣਜੀਤ ਸਿੰਘ ਦੇ ਨਾਲ ਉਹਨਾਂ ਦੇ ਬੜਾ ਗਹਿਰਾ ਤਲਕ ਸੀ। ਤੇ ਉਹਨਾਂ ਨੇ ਜਿਹੜੀ ਕਾਂਗੜਾ ਦੀ ਮੁਹਿੰਮ ਆ ਉਹ ਕੀਤੀ, ਫਿਰ ਮਲਤਾਨ ਦੀ ਮੁਹਿੰਮ ਕੀਤੀ, ਫਿਰ ਕਾਂਗੜਾ ਤੇ ਅੰਮ੍ਰਿਤਸਰ ਦੇ ਉਹ ਗਵਰਨਰ ਰਹੇ ਹੈ। ਤੇ ਉਹ ਬਹੁਤ ਕਦਾਵਰ ਸ਼ਖਸੀਅਤ ਹੈ ਸੀ, ਤੇ ਉਹਨਾਂ ਨੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਵਾ ਨਾ ਲੜੀਆਂ। ਇਹਨਾਂ ਦੇ ਜਿਹੜੇ ਦਾਦਾ ਦੇਸਾ ਸਿੰਘ। ਅੱਛਾ, ਹੋਰ ਉਹਨਾਂ ਦਾ ਕੋਈ ਖਾਸ? ਹੋਰ ਤਾਂ ਇਹਨਾਂ ਦਾ ਹੀ ਹੈ, ਵੈਸੇ ਉਹਨਾਂ ਦਾ ਇੱਕ ਹੋਰ ਆਰਟ ਦੇ ਬੜੇ ਦਿਲਦਾਦਾ ਸੀ। ਉਹਨਾਂ ਨੇ ਯਾਨੀ ਕਿ ਮਸਵਰਾਂ ਵਗੈਰਾ ਦੀ ਬੜੀ ਜਿਹੜੀ ਹੈ ਨਾ ਕੀਤੀ। ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਕਹਿੰਦੇ ਕੋਈ ਬੰਦਾ ਜਿਹੜਾ ਵਾ ਆਪਣੇ ਜਾਨ ਨਸ਼ੀਨਾਂ ਤੋਂ ਪਛਾਣਿਆ ਜਾਂਦਾ ਵਾ। ਅੱਗੇ ਉਹਨਾਂ ਦੇ ਬੇਟੇ ਜਿਹੜੇ ਸੀ ਸਰਦਾਰ ਲਹਿਣਾ ਸਿੰਘ, ਉਹਨਾਂ ਨੇ ਫਿਰ ਉਹ ਜਿਹੜਾ ਵਾ ਜਿਹੜੇ ਆ ਬਣੇ ਆ ਗਵਰਨਰ। ਤੇ ਮਜੀਠੀਆ ਸਾਹਿਬ ਦੇ ਵਾਲਦ ਸਾਹਿਬ, ਉਹਨਾਂ ਦਾ ਬਹੁਤ ਲੰਬਾ ਚੌੜਾ। ਅੱਛਾ, ਇਹਨਾਂ ਦੇ ਜਿਹੜੇ ਵਾਲਦ ਸੀਗੇ ਲਹਿਣਾ ਸਿੰਘ, ਉਹ ਉਹਨਾਂ ਦੇ ਬਾਰੇ ਚ ਕੋਈ ਵੀ ਕੀ ਆ, ਉਹ ਪੜ੍ਹੇ ਲਿਖੇ ਸੀ ਜਾਂ ਉਹ ਖੇਤੀਬਾੜੀ ਦੇ ਨਾਲ ਜੁੜੇ ਹੋਏ ਸੀ ਜਾਂ ਕੀ ਕਰਦੇ ਸੀ? ਨਹੀਂ ਜੀ, ਉਹ ਆਪਣੇ ਵਕਤ ਦੇ ਬਹੁਤ ਵੱਡੇ ਬੰਦੇ ਹੈ, ਕਿ ਉਹ ਸਿਰਫ ਇਹ ਨਹੀਂ ਸੀ, ਹਾਲਾਂਕਿ ਉਹ ਬਣੇ ਆ ਗਵਰਨਰ ਬਣੇ ਆ ਆਪਣੇ ਬਾਪ ਦੀ ਜਗ੍ਹਾ ਤੇ ਅੰਮ੍ਰਿਤਸਰ ਦੇ। ਫਿਰ ਗੋਲਡਨ ਟੈਂਪਲ ਜਿਹੜਾ ਵਾ ਹੈ, ਇਹਦੇ ਵਿੱਚ ਬੜਾ ਉਹਨਾਂ ਨੇ ਕੰਮ ਸ਼ਮ ਕਰਵਾਇਆ ਵਾ। 30 ਸਾਲ ਉਹਨਾਂ ਦੀ ਨਿਗਰਾਨੀ ਚ ਰਿਹਾ। ਲੇਕਿਨ ਉਹਨਾਂ ਦਾ ਜਿਹੜਾ ਉਹ ਸਾਇੰਸਦਾਨ ਬੜੇ ਸੀ, ਬਹੁਤ ਪੜ੍ਹੇ ਲਿਖੇ ਬੰਦੇ ਸੀ ਹੈ। ਉਹਨਾਂ ਨੂੰ ਜਿਹੜਾ ਵਾ ਦਰਬਾਰ ਵੱਲੋਂ 2-3 ਖਿਤਾਬ ਜਿਹੜੇ ਆ ਉਹ ਵੀ ਮਿਲੇ। ਹਸਾਮੁद्दौला ਵਾ ਇੱਕ ਹੋਰ ਖਿਤਾਬ ਆ ਉਹ। ਤੇ ਲੇਕਿਨ ਉਹਨਾਂ ਦਾ ਜਿਹੜਾ ਸਾਇੰਸ ਵੱਲ ਬੜਾ, ਯਾਨੀ ਕਿ ਉਹ
ਬੜੇ ਜਿਹੜਾ ਵਾ ਨਾ ਤੁਸੀਂ ਮੁਅੱਜਜ਼ ਕਿਸਮ ਦੇ ਬੰਦੇ ਕਹਿ ਸਕਦੇ ਆ ਕਿ ਉਹਨਾਂ ਨੇ ਨਾ ਇੱਕ ਐਸੀ ਘੜੀ ਬਣਾਈ ਜਿਹੜੀ ਘੰਟੇ ਦਿਨ ਤੋਂ ਇਲਾਵਾ ਯਾਨੀ ਕਿ ਮੌਸਮ ਤੱਕ ਯਾਨੀ ਕਿ ਦੱਸਦੀ ਸੀ। ਮੌਸਮ ਵੀ ਯਾਨੀ ਕਿ ਦੱਸਦੀ ਸੀ, ਉਹਦੇ ਚ ਸਾਰਾ ਯਾਨੀ ਕਿ ਮਹੀਨੇ ਦੱਸਦੀ ਸੀ ਨਾ, ਮਹੀਨੇ ਵੀ ਦੱਸਦੀ, ਹਾਂ ਮਹੀਨੇ ਦੱਸਦੀ ਸੀ। ਮਹੀਨਿਆਂ ਤੋਂ ਯਾਨੀ ਕਿ ਮੌਸਮਾਂ ਦਾ ਵੀ ਅੰਦਾਜ਼ਾ ਜਿਹੜਾ ਵਾ ਨਾ ਲਾਇਆ ਜਾ ਸਕਦਾ, ਇੰਨੀ ਯਾਨੀ ਕਿ ਜਿਹੜੀ ਹੈ ਨਾ ਅੱਛੀ। ਫਿਰ ਉਹਨਾਂ ਦਾ ਕਿਹਾ ਜਾਂਦਾ ਕਿ ਜਿਹੜਾ ਸਮਤਾ ਦੱਸਣ ਵਾਲਾ ਜਿਹੜਾ ਯਾਨੀ ਕਿ ਦੱਸਦਾ ਵਾ ਵੀ ਇਹ ਸ਼ਮਾਲ ਜਨੂਬ ਵਗੈਰਾ ਕੰਪਸ ਉਹਦੇ ਹਾਂ। ਫਿਰ ਉਹਨਾਂ ਨੇ ਕਹਿੰਦੇ ਕਿ ਪਿਸਤੌਲ ਜਿਹੜੇ ਬੜੇ ਅੱਛੇ ਜਿਹੜੇ ਆ ਨਾ ਬਣਾਏ ਸਰਦਾਰ ਹਾਂ ਇਹਦੇ ਲਈ। ਫਿਰ ਉਹਨਾਂ ਨੇ ਜਿਹੜੀ ਤੋਪਾਂ ਸੀ ਅੰਗਰੇਜ਼ਾਂ ਦੀਆਂ ਉਹਨਾਂ ਨੂੰ ਬੜਾ ਅੱਛਾ ਯਾਨੀ ਕਿ ਜਿਹੜਾ ਵਾ ਨਾ ਜਦੀਦ ਕੀਤਾ ਉਹਦੀ ਡਿਜ਼ਾਈਨਿੰਗ 'ਚ। ਉਹ ਤਾਂ ਬਹੁਤ ਪੜ੍ਹੇ ਲਿਖੇ ਬੰਦੇ ਸੀ ਆਪਣੇ ਵਕਤ ਦੇ। ਅੱਛਾ ਰਾਣਾ ਸਾਹਿਬ, ਜਿੱਦਾਂ ਤੁਸੀਂ ਦੱਸਿਆ ਕਿ ਇਹ ਜ਼ਗੀਰਦਾਰ ਖਾਨਦਾਨ ਸੀਗਾ, ਇਹਨਾਂ ਕੋਲ ਜ਼ਮੀਨਾਂ ਜਿਹੜੀਆਂ ਇਹਨਾਂ ਕੋਲੇ ਕਿਵੇਂ ਆਈਆਂ? ਦੂਜਾ ਇਹ ਆ ਕਿ ਇਹਨਾਂ ਦੇ ਤਲਕ ਤੁਸੀਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੀਗੇ। ਇਹਨਾਂ ਦਾ ਜਿਹੜਾ ਦੌਰ ਕਿਹੜਾ ਸੀ? ਇਹਨਾਂ ਦੇ ਦਾਦਾ ਦਾ ਤੇ ਇਹਨਾਂ ਦੇ ਜਿਹੜੇ ਬਾਪੂ ਆ, ਇਹ ਦੇਖੋ ਜੀ, ਇਹਨਾਂ ਦੇ ਜਿਹੜੇ ਪੜਦਾਦਾ ਸੀ ਨਾ ਉਹ ਵੀ ਜ਼ਗੀਰਦਾਰ ਸੀ। ਫਿਰ ਇਹਨਾਂ ਦੇ ਦਾਦਾ ਜਿਹੜੇ ਆ ਨਾ ਉਹ ਤਾਂ ਫਿਰ ਬਿਲਕੁਲ ਸਰਕਾਰ ਕਿ ਜਿਹੜਾ ਨੰਜੜੇ ਹੋ ਗਏ, ਗਵਰਨਰ ਹੋ ਗਏ। ਤੇ ਉਹਨਾਂ ਦਾ 1762 ਤੋਂ ਲੈ ਕੇ ਨਾ ਜਿਹੜਾ ਕੋਈ 1832 ਤੱਕ ਹੈ ਆ ਪਹਿਲੇ। ਅੱਛਾ। ਤੇ ਫਿਰ ਇਹਨਾਂ ਦੇ ਜਿਹੜੇ ਹੈ ਨਾ ਵਾਲਦ ਹਾਂ ਬਾਪੂ, ਉਹ ਵੀ ਯਾਨੀ ਕਿ ਜਿਹੜਾ ਵਾ ਨਾ ਉਹ ਵੀ ਗਵਰਨਰ ਰਹੇ। ਤੇ ਲੇਕਿਨ ਉਹਨਾਂ ਨੂੰ ਇਹ ਸੀ ਵੀ ਸ਼ਾਇਦ ਮੈਨੂੰ ਨਾ ਵਜ਼ੀਰ ਆਜ਼ਮ ਬਣਾਇਆ ਜਾਏਗਾ। ਉਹ ਵਜ਼ੀਰ ਆਜ਼ਮ ਨਹੀਂ ਨਾ ਫਿਰ ਬਣ ਪਾਏ। ਫਿਰ ਉਹ ਚਲੇ ਗਏ, ਬਨਾਰਸ ਚਲੇ ਗਏ 1846 ਚ। ਫਿਰ ਅੰਗਰੇਜ਼ਾਂ ਨੇ ਉੱਥੇ ਉਹਨਾਂ ਨੂੰ ਨਾ ਰੋਕ ਲਿਆ। ਤੇ ਜਦੋਂ ਤੱਕ ਯਾਨੀ ਕਿ ਸਿੱਖਾਂ ਦੀ ਤੇ ਅੰਗਰੇਜ਼ਾਂ ਦੀ ਪਹਿਲੀ ਜੰਗ ਨਹੀਂ ਨਾ ਖਤਮ ਹੋ ਗਈ, ਉਦੋਂ ਤੱਕ ਨਹੀਂ ਉਹਨਾਂ ਨੂੰ ਆਉਣ। ਫਿਰ ਉਹ 1852 ਚ ਆਏ। ਫਿਰ ਥੋੜਾ ਜਿਹਾ ਅਰਸਾ ਰਹੇ, ਫਿਰ ਦੁਬਾਰਾ ਫਿਰ ਉੱਥੇ ਬਨਾਰਸ ਚਲੇ ਗਏ। ਤੇ ਉੱਥੇ 1854 ਚ ਉਹ ਜਿਹੜਾ ਨਾ ਬਹੁਤ ਹੋ ਗਿਆ। 1854 ਦੇ ਵਿੱਚ। ਇਹਦਾ ਮਤਲਬ ਆ ਵੀ 1800 ਇਹਨਾਂ ਦੀ ਜਿਹੜੀ ਪੈਦਾਇਸ਼ ਹੈਗੀ ਆ ਦਿਆਲ ਸਿੰਘ ਸਾਹਿਬ ਦੀ, ਮਜੀਠੀਆ ਸਾਹਿਬ ਦੀ, ਉਹ ਹੈਗੀ ਆ 1848 ਆ ਕੁਛ ਹੁਣ। ਹਾਂ ਬਿਲਕੁਲ ਇੰਨਾ। ਇਹਦਾ ਮਤਲਬ ਆ ਵੀ ਉਹ 4-5 ਸਾਲ ਬਾਅਦ ਹੀ 5 ਸਾਲ ਦੀ ਉਮਰ ਸੀ ਉਦੋਂ ਵਾਲਦ ਫੌਤ ਹੋ ਗਏ। ਫਿਰ ਇਹਨਾਂ ਦੀ ਵਾਲਦਾ ਵੀ ਫੌਤ ਹੋ ਗਈਆਂ। ਲੇਕਿਨ ਫਿਰ ਉਦੋਂ ਇਹ ਸੀ ਕਿ ਜਿਹੜੇ ਅੰਗਰੇਜ਼ਾਂ ਦਾ ਹੈ ਸੀ ਨਾ ਉਹ ਕੋਰਟ ਆਫ ਵਾਰਡ, ਉਹਦੇ ਉਹਨਾਂ ਨੇ ਫਿਰ ਇਹਨਾਂ ਦੀ ਜਿਹੜਾ ਤਲੀਮੋ ਤਰਬੀਅਤ ਦਾ ਕੀਤਾ। ਇੱਕ ਸਰਦਾਰ ਤੇਜਾ ਸਿੰਘ ਸੀ, ਉਹਨਾਂ ਨੂੰ ਇਹਨਾਂ ਦੇ ਅਮੂਰ ਦਾ ਇੰਚਾਰਜ ਬਣਾਇਆ ਗਿਆ। ਉਹਨਾਂ ਨੇ ਫਿਰ ਬੜੇ ਅੱਛੇ ਤਰੀਕੇ ਨਾਲ ਇਹਨਾਂ ਦੀ ਪਰਵਰਿਸ਼ ਕੀਤੀ। ਕਹਿੰਦੇ ਅੰਗਰੇਜ਼ਸਤਾਨੀ ਆਂਦੀ ਸੀ ਇਹਨਾਂ ਨੂੰ ਅੰਗਰੇਜ਼ੀ ਪੜ੍ਹਾਉਣ ਲਈ ਘਰ ਹੀ। ਤੇ ਫਿਰ ਸਕੂਲੋਂ ਵਗੈਰਾ ਨਹੀਂ ਪੜ੍ਹੇ? ਕੀ ਹਿਸਾਬ ਕਿਤਾਬ? ਸਕੂਲ ਦੇ ਬਾਰੇ ਚ ਨਹੀਂ ਇੰਨੀ ਮਾਲੂਮਾਤ ਨਹੀਂ ਯਾਨੀ ਕਿ, ਲੇਕਿਨ ਇਹ ਹੈ ਕਿ ਇਹਨਾਂ ਦੀ ਤਰਬੀਅਤ ਬੜੀ ਜਿਸ ਤਰ੍ਹਾਂ ਸ਼ਹਿਜ਼ਾਦਿਆਂ ਦੀ ਹੁੰਦੀ ਆ ਇਸ ਤਰ੍ਹਾਂ ਹੀ ਹੋਏ। ਅੰਗਰੇਜ਼ੀ ਬਹੁਤ ਅੱਛੀ ਯਾਨੀ ਕਿ ਜਿਹੜਾ ਵਾ ਇਹਨਾਂ ਨੇ ਪੜ੍ਹੀ। ਤੇ ਫਿਰ ਉਸ ਤੋਂ ਬਾਅਦ ਇਹਨਾਂ ਦੇ ਹਾਂ ਕਰੋ ਤੁਸੀਂ ਕੁਝ ਕਹਿਣ ਲੱਗੇ? ਹਾਂ, ਉਹੀ ਗੱਲ ਹੈ ਕਿ ਉਸ ਤੋਂ ਬਾਅਦ ਫਿਰ ਇਹਨਾਂ ਦੇ ਦੂਸਰੇ ਜਿਹੜੀਆਂ ਜ਼ਿੰਮੇਦਾਰੀਆਂ ਤੇਜਾ ਸਿੰਘ ਦੀਆਂ ਬਣਦੀਆਂ ਸੀ ਉਹ ਵੀ ਉਹਨਾਂ ਨੇ ਪੂਰੀਆਂ ਕੀਤੀਆਂ। ਇਹਨਾਂ ਦੀ ਸ਼ਾਦੀ ਜਿਹੜੀ ਆ, ਇਹਨਾਂ ਦੀ ਸ਼ਾਦੀਆਂ ਜਿਹੜੀ ਸ਼ਾਦੀ ਇਹਨਾਂ ਦੀ ਕਿਹੜੇ ਉਹਦੇ ਵਿੱਚ ਹੋਈ? ਫਿਰ ਇਹਨਾਂ ਨੂੰ ਜਿਹੜੀ ਉਹ ਜ਼ਮੀਨਾਂ ਤੁਸੀਂ ਕਿਹਾ ਵੀ ਉਹ ਸਰਕਾਰ ਨੇ ਲੈ ਲਈਆਂ ਸੀ, ਉਹ ਇਹ ਸਰਕਾਰ ਨੇ ਇਹਨਾਂ ਨੂੰ ਫਿਰ ਕਦੋਂ ਦਿੱਤੀਆਂ? ਉਹ ਫਿਰ ਇਹਨਾਂ ਨੂੰ ਜਦੋਂ ਇਹਨਾਂ ਦੀ ਉਮਰ 18 ਸਾਲ ਹੋਈ ਨਾ ਉਦੋਂ ਫਿਰ ਇਹਨਾਂ ਨੂੰ ਇਹਨਾਂ ਦੀ ਫਿਰ ਇਹ ਇੰਚਾਰਜ ਹੋ ਗਏ ਇੱਕ ਕਿਸਮ ਦਾ। ਫਿਰ ਇਹਨਾਂ ਨੂੰ ਆਪਣੀ ਜ਼ਮੀਨ ਜਾਇਦਾਦ ਤੇ ਖੁਦ ਫੈਸਲੇ ਕਰਨ ਦਾ। ਫਿਰ 18 ਸਾਲ ਦੀ ਉਮਰ 'ਚ ਇਹਨਾਂ ਦੀ ਸ਼ਾਦੀ ਹੋਈ। ਤੇ ਜਿਹੜੀ ਪਹਿਲੀ ਉਹ ਬੀਵੀ ਜਿਹੜੀ ਫੌਤ ਹੋ ਗਈ। ਫਿਰ ਇਹਨਾਂ ਦੀ ਇੱਕ ਹੋਰ ਸ਼ਾਦੀ ਹੋਈ ਹੈ। ਤੇ ਉਹ ਤਾਂ ਫਿਰ ਉਹ ਯਾਨੀ ਕਿ, ਲੇਕਿਨ ਉਹ ਵੀ ਕੋਈ ਬਹੁਤ ਕਾਮਯਾਬ ਸ਼ਾਦੀ ਨਹੀਂ ਇਹਨਾਂ ਦੀ ਜਿਹੜੀ ਹੈ ਨਾ ਰਹੀ। ਯਾਨੀ ਕਿ ਸ਼ਾਦੀਆਂ ਵਾਲੇ ਸਿਲਸਿਲੇ 'ਚ ਵੀ ਪਹਿਲੀ ਬੀਵੀ ਜਲਦੀ ਫੌਤ ਹੋ ਗਈ ਤੇ ਦੂਸਰੀ ਸ਼ਾਦੀ ਕੋਈ ਬੀਵੀ ਨਾਲ ਕੋਈ ਬਣੀ ਨਹੀਂ। ਯਾਨੀ 2 ਵਿਆਹ ਕੀਤੇ। ਹਾਂ 2। ਫਿਰ ਇਹਨਾਂ ਦੇ ਜਿਹੜੇ ਕੋਈ ਅੱਗੇ ਇਹਨਾਂ ਦੇ ਬਾਲਕੇ ਆ ਜਾਂ ਪੁੱਤਰ ਧੀਆਂ ਉਹ ਕਿੰਨੀਆਂ? ਤੇ ਉਹ ਜੀ ਬਦਕਿਸਮਤੀ ਨਾਲ ਨਾ ਇਹਨਾਂ ਦੇ ਔਲਾਦ ਕੋਈ ਨਹੀਂ ਹੋਈ ਹੈ। ਤੇ ਬਲਕਿ ਉਹ ਤੁਸੀਂ ਬੀਵੀਆਂ ਦੀ ਕੀਤੀ ਨਾ, ਇਹ ਤਾਂ 2 ਬੀਵੀਆਂ। ਇੱਕ ਅੰਗਰੇਜ਼ ਬੀਬੀ ਨੇ ਵੀ ਉਦੋਂ ਜਦੋਂ ਫੌਤ ਹੋਏ ਉਦੋਂ ਦਾਵਾ ਕਰ ਦਿੱਤਾ ਕਿ ਮੈਂ ਵੀ ਬੀਵੀ ਆ। ਉਹਨੇ ਵੀ ਆਪਣਾ ਕੋਈ ਸਟੇਜ 2 ਲੈ ਲਿਆ। ਉਹ ਵੀ ਹੈ ਸੀ ਜਾਇਦਾਦ 'ਚ ਹਿੱਸੇਦਾਰ। ਲੇਕਿਨ ਜਿਹੜੀ ਇਹਨਾਂ ਦੀ ਬੀਵੀ ਦੂਸਰੀ ਬੀਵੀ ਸੀ ਉਹਨੂੰ ਜਿਹੜਾ ਉਹਦਾ ਜਾਇਦਾਦ 'ਚ ਹਿੱਸਾ ਬਣਦਾ ਸੀ ਉਹ ਮਿਲਿਆ। ਤੇ ਬਾਕੀ ਇਹਨਾਂ ਨੇ ਵਸੀਅਤ ਲਿਖੀ ਹੋਈ ਸੀ ਕੁਝ ਸਾਲ ਪਹਿਲੇ, ਬਾਕੀ ਉਹ ਸਾਰਾ ਉਸ ਵਸੀਅਤ ਦੇ ਮੁਤਾਬਕ। ਤੇ ਇਹਨਾਂ ਦੇ ਜਿਹੜਾ ਇਹ ਵੀ ਸਿਆਸਤ ਦੇ ਨਾਲ ਜਾਂ ਸਰਕਾਰਾਂ ਦੇ ਨਾਲ ਜੁੜੇ, ਜਾਂ ਕਿ ਜਿੱਦਾਂ ਕਿ ਇਹਨਾਂ ਦੇ ਵੀ ਵੱਡਕੇ ਸੀਗੇ
ਵੀ ਉਹ ਦੇਸਾ ਸਿੰਘ ਵੀ ਤੇ ਇਹਨਾਂ ਦੇ ਵੱਲ ਲਹਿਣਾ ਸਿੰਘ ਵੀ, ਇਹ ਵੀ ਕੋਈ ਇਹਨਾਂ ਨੇ ਵੀ ਕੋਈ ਜਰਨੈਲੀ ਵਗੈਰਾ ਜਾਂ ਕੋਈ ਨਹੀਂ, ਇਹ ਦੇਖੋ ਇਹਨਾਂ ਨੇ ਵੈਸੇ ਜਦੋਂ ਕਾਂਗਰਸ ਦਾ ਇੱਥੇ ਇਜਲਾਸ ਹੋਇਆ ਵਾ ਲਾਹੌਰ, ਉਹਦੇ 'ਚ ਇਹਨਾਂ ਨੇ ਬੜਾ ਯਾਨੀ ਕਿ ਜਿਹੜਾ ਵਾ ਨਾ ਕੰਮ ਸ਼ਮ ਕੀਤਾ ਵਾ। ਬਾਕੀ ਇਹ ਅਸਲ 'ਚ ਤਾਲੀਮ ਤੇ ਇਹਨਾਂ ਦਾ ਨਾ ਜ਼ਿਆਦਾ ਜ਼ੋਰ ਸੀ ਤੇ ਆਪ ਵੀ ਪੜ੍ਹੇ ਲਿਖੇ ਸੀ। ਫਿਰ ਇੰਗਲੈਂਡ ਗਏ, ਉੱਥੋਂ ਯੂਰਪ ਦਾ ਕੋਈ 2 ਸਾਲ ਰਹਿ ਕੇ ਫਿਰ ਇਹ ਦੁਬਾਰਾ ਯਾਨੀ ਕਿ ਜਿਹੜਾ ਵਾ ਨਾ ਫਿਰ ਇਹ ਮਜੀਠੀਆ ਪਿੰਡ ਜਿਹੜਾ ਵਾ ਨਾ ਉੱਥੇ ਆ ਗਏ। ਤੇ ਜਿਹੜੀ ਪੰਜਾਬ ਯੂਨੀਵਰਸਿਟੀ ਆ ਇਹ ਜਦੋਂ ਬਣੀ ਨਾ, ਉਦੋਂ ਫਿਰ ਇਹਦੇ ਬੋਰਡ ਆਫ ਗਵਰਨਰ ਦੇ ਮੈਂਬਰ ਬਣੇ, ਇਹ ਸੈਨੇਟ ਦੇ ਮੈਂਬਰ ਵੀ ਸੀ। ਉਦੋਂ ਫਿਰ ਇਹ ਰੌਲਾ ਹੋਇਆ ਸ਼ੁਰੂ ਕਿ ਜੀ ਕਿਹੜਾ ਇਹਦੇ 'ਚ ਮੀਡੀਅਮ ਕਿਹੜਾ ਹੋਵੇ, ਵੀ ਪੰਜਾਬੀ ਹੋਵੇ, ਅੰਗਰੇਜ਼ੀ ਹੋਵੇ, ਉਰਦੂ ਹੋਵੇ। ਸਾਰੇ ਬੰਦੇ, ਕੋਈ ਹਿੰਦੀ ਦੇ ਹਾਮੀ ਸੀ, ਕੋਈ ਉਰਦੂ ਦੇ ਹਾਮੀ ਸੀ, ਲੇਕਿਨ ਦਿਆਲ ਸਿੰਘ ਮਜੀਠੀਆ ਦਾ ਖਿਆਲ ਇਹ ਸੀ ਕਿ ਜਿਹੜਾ ਵਾ ਨਾ ਅੰਗਰੇਜ਼ੀ ਜ਼ਰੀਆ ਤਾਲੀਮ ਹੋਣਾ ਚਾਹੀਦਾ ਵਾ ਪੰਜਾਬ ਯੂਨੀਵਰਸਿਟੀ ਦਾ। ਤੇ ਫਿਰ ਇਸ ਸਿਲਸਿਲੇ 'ਚ ਇਹਨਾਂ ਨੇ ਦਾ ਜਿਹੜਾ ਇੱਕ ਆਪਣਾ ਅਖਬਾਰ ਸੀ, ਉਹਦੇ 'ਚ ਕੋਈ 24-25 ਮਜ਼ਮੂਨ ਵੀ ਛਪਵਾਏ ਤੇ ਫਿਰ ਪੰਜਾਬ ਯੂਨੀਵਰਸਿਟੀ 'ਚ ਜ਼ਰੀਆ ਤਾਲੀਮ ਅੰਗਰੇਜ਼ੀ ਦਾ ਹੀ ਚੱਲਿਆ। ਅੱਛਾ, ਇਹ ਅੰਗਰੇਜ਼ਾਂ ਦੇ ਨਾਲ, ਅੰਗਰੇਜ਼ਾਂ ਦੇ ਹਾਮੀ ਸੀ ਵੀ ਜਦੋਂ ਅੰਗਰੇਜ਼ੀ ਨੂੰ ਜੋ ਚਾਹੁੰਦੇ ਸੀਗੇ, ਕਹਿੰਦੇ ਇਹਨਾਂ ਨੇ ਸਰ ਸੈਯਦ ਅਹਿਮਦ, ਉਹ ਵੀ ਸਾਰੇ ਸੈਯਦ ਅਹਿਮਦ ਖਾਨ ਵੀ ਇਸੇ ਗੱਲ ਦੀ ਹਾਮੀ ਸੀ ਨਾ ਜੀ ਅੰਗਰੇਜ਼ੀ। ਇਹਨਾਂ ਦੀ ਕੋਈ ਆਪਸ ਦੇ ਵਿੱਚ ਮੁਲਾਕਾਤ ਵੀ ਹੋਈ ਆ? ਇਹ ਕੀ ਨਹੀਂ, ਮੁਲਾਕਾਤ ਦੇ ਬਾਰੇ 'ਚ ਕੋਈ ਐਡਾ ਵਾਜ਼ੇ ਨਹੀਂ ਹੈ, ਲੇਕਿਨ ਇਹ ਆ ਕਿ ਇਹ ਇਹਨਾਂ ਨੂੰ ਪਤਾ ਸੀ, ਇਹ ਸਿਆਣੇ ਬੰਦੇ ਸੀ ਵੀ ਹੁਣ ਅੰਗਰੇਜ਼ਾਂ ਦਾ ਇਕਤਦਾਰ ਕਾਇਮ ਹੋ ਗਿਆ ਵਾ, ਹੁਣ ਅੰਗਰੇਜ਼ਾਂ ਨਾਲ ਮੱਥਾ ਲਾਣਾ ਹਮਾਕਤ ਆ ਹੈ, ਇੱਥੋਂ ਹੀ ਰਾਹ ਕੱਢਣੀ ਚਾਹੀਦੀ ਆ। ਉਹਨਾਂ ਨੇ ਦੇਖੋ ਕਿ ਇਹਦੇ 'ਚ ਫਿਰ ਆਪਣਾ ਅਖਬਾਰ ਜਿਹੜਾ ਵਾ ਦੀ ਟ੍ਰਿਬਿਊਨ ਦੇ ਨਾਮ ਤੋਂ ਅੰਗਰੇਜ਼ੀ ਅਖਬਾਰ, ਬਲਕਿ ਉਹ ਸ਼ਮਾਲੀ ਹਿੰਦੁਸਤਾਨ ਦਾ ਸਭ ਤੋਂ ਵੱਡਾ ਅਖਬਾਰ ਹੈ ਅੰਗਰੇਜ਼ੀ ਦਾ, ਉਹ ਕੱਢਿਆ। ਫਿਰ ਇਹ ਅਖਬਾਰ ਜਿਹੜਾ ਵਾ, ਉਸ ਤੋਂ ਇਲਾਵਾ ਫਿਰ ਇਹਨਾਂ ਦਾ ਕੋਈ 75-78 ਦੇ ਦਰਮਿਆਨ 'ਚ, ਮੈਨੂੰ ਐਗਜ਼ੈਕਟ ਨਹੀਂ ਡੇਟ ਯਾਦ ਹੈ। ਫਿਰ ਇਹਨਾਂ ਦਾ ਪੰਜਾਬੀ ਅਖਬਾਰ ਜਿਹੜਾ ਵਾ, ਪੰਜਾਬੀ ਟ੍ਰਿਬਿਊਨ, ਉਹ ਹੋਇਆ। ਫਿਰ ਹਿੰਦੀ 'ਚ ਜਿਹੜਾ ਵਾ ਉਹ ਵੀ ਟ੍ਰਿਬਿਊਨ ਹੋਇਆ। ਫਿਰ ਉਹ 2010 ਤੋਂ ਇਹ ਨੈੱਟ 'ਤੇ ਅਖਬਾਰ ਹੈ ਆ। ਯਾਨੀ ਕਿ ਇਹਨਾਂ ਨੇ ਬੜੇ ਹੀ ਯਾਨੀ ਕਿ ਜਿਹੜਾ ਵਾ ਨਾ ਸਹਾਫਤ 'ਚ ਇਹਨਾਂ ਦੀ ਬੜੀ ਖਿਦਮਾਤ ਹੈ ਆ। ਇੱਕ ਸੋਸ਼ਲ ਵਰਕਰ ਸੀ, ਕਿਉਂਕਿ ਪੂਰਾ ਜਿਹੜਾ ਖਾਨਦਾਨ ਆ ਉਹ ਲੋਕਾਂ ਦੇ ਨਾਲ ਜੁੜਿਆ ਹੋਇਆ ਸੀ, ਲੋਕਾਂ ਦੀ ਜਿਹੜੀਆਂ ਉਹਨਾਂ ਦਾ ਹਿਸਾਬ ਕਿਤਾਬ ਸੀ ਉਹਨਾਂ ਦੇ ਮੁਤਾਬਕ ਹੀ ਇਹ ਚੱਲਦੇ ਸੀ। ਹਾਂ, ਇਹ ਦੇਖੋ ਜੀ, ਇਹ ਬਿਜ਼ਨਸਮੈਨ ਵੀ ਸੀ, ਕਿਉਂਕਿ ਹੁਣ ਜ਼ਗੀਰਦਾਰੀ ਇੱਕ ਤਾਂ ਯਾਨੀ ਕਿ ਪ੍ਰਾਪਰਟੀ ਦਾ, ਫਿਰ ਦੂਸਰਾ ਇਹਨਾਂ ਦਾ ਡਾਇਮੰਡ ਦਾ ਕਾਰੋਬਾਰ ਸੀ। ਤੇ ਫਿਰ ਇਹਨਾਂ ਨੂੰ ਇਹ ਸੀ ਕਿ ਇਹਨਾਂ ਨੇ ਜਿਹੜਾ ਇੱਕ ਹੋਰ ਬੜਾ ਤਕੜਾ ਕੰਮ ਕੀਤਾ, ਇਹਨਾਂ ਨੇ ਪੰਜਾਬ ਨੈਸ਼ਨਲ ਬੈਂਕ, ਪਹਿਲਾ ਯਾਨੀ ਕਿ ਦੇਸੀ ਬੈਂਕ ਜਿਹੜਾ ਵਾ ਨਾ, ਉਹ ਕਾਇਮ ਕੀਤਾ। ਕਿਉਂਕਿ ਪਹਿਲੇ ਜਿੰਨੇ ਵੀ ਬੈਂਕ ਸੀ ਅੰਗਰੇਜ਼ਾਂ ਦੇ ਸੀ, ਇਹਨਾਂ ਨੇ ਯਾਨੀ ਕਿ ਆਪਣਾ ਪਹਿਲਾ ਲੋਕਲ ਬੈਂਕ ਜਿਹੜਾ ਵਾ ਨਾ ਉਹ ਬਣਾਇਆ, ਤੇ ਉਹਦੇ 'ਚ ਵੀ ਇਹਨਾਂ ਦਾ ਬੜਾ ਹੈ। ਫਿਰ ਇਹਨਾਂ ਨੇ ਹੋਰ ਵੀ ਯਾਨੀ ਕਿ ਜਿੱਥੇ ਜਿੱਥੇ ਵੀ ਇਹ ਕੰਮ ਹੋ ਸਕਦਾ ਸੀ ਨਾ, ਜਿਹੜੇ ਫੀਲਡ 'ਚ ਇਹਨਾਂ ਨੇ ਕੰਮ ਕੀਤਾ। ਹੁਣ ਜਿੱਦਾਂ ਕਿ ਤੁਸੀਂ ਗੱਲ ਕੀਤੀ ਵੀ ਇਹਨਾਂ ਨੇ ਕੰਮ ਕੀਤਾ, ਇਹਨਾਂ ਦੀ ਸਾਰੀ ਜਿਹੜੀ ਖਿਦਮਾਤ ਆ ਹਿੰਦੁਸਤਾਨ ਦੇ ਪੰਜਾਬ ਵੇਲੇ, ਉਸ ਵੇਲੇ ਤਾਂ ਦੇਖੋ ਜੀ ਪੰਜਾਬ ਹਿੰਦੁਸਤਾਨ ਦਾ ਹੀ ਪੰਜਾਬ ਸੀ ਨਾ, ਉਹਦੇ ਇਹਨਾਂ ਦੀ ਕਿਹੜੀ ਇਹੋ ਜਿਹੀਆਂ ਜਿਹੜੀਆਂ ਯਾਦਗਾਰ ਹੈਗੀਆਂ? ਦੇਖੋ ਜੀ, ਇਹ ਜਦੋਂ ਇਹ ਫੌਤ ਹੋਏ ਨਾ 1898 'ਚ, ਤੇ ਉਹਨਾਂ ਦੀ ਜਿਹੜੀ ਇਹਨਾਂ ਦੀ ਵਸੀਅਤ ਸੀ ਨਾ, ਉਹਦੇ 'ਚ ਇਹਨਾਂ ਨੇ ਆਪਣੀ ਸਾਰੀ ਜਾਇਦਾਦ ਜਿਹੜੀ ਹੈ ਨਾ, ਉਹ 3 ਟਰਸਟ ਸੀ ਉਹਨਾਂ ਨੂੰ। ਇੱਕ ਦਿਆਲ ਸਿੰਘ ਲਾਇਬ੍ਰੇਰੀ ਲਾਹੌਰ 'ਚ, ਇੱਕ ਦਿਆਲ ਸਿੰਘ ਕਾਲਜ ਜਿਹੜਾ ਪਹਿਲੇ ਯੂਨੀਅਨ ਕਾਲਜ ਸੀ, 1910 'ਚ ਫਿਰ ਉਹ ਕਾਲਜ ਜਿਹੜਾ ਨਾ ਕਾਇਮ ਹੋਇਆ। ਫਿਰ ਬਲਕਿ ਦਿਆਲ ਸਿੰਘ ਦੇ ਨਾਮ 'ਤੇ ਕਰਨਾਲ 'ਚ ਇੱਕ ਕਾਲਜ ਬਣਿਆ, ਇੱਕ ਦਿੱਲੀ 'ਚ ਕਾਲਜ ਬਣਿਆ। ਦਿੱਲੀ 'ਚ ਕਾਲਜ ਬਹੁਤ ਬਾਅਦ 'ਚ ਬਣਿਆ, ਲੇਕਿਨ ਉਹ ਵੀ ਯਾਨੀ ਕਿ ਜਿਹੜਾ ਵਾ ਨਾ ਇਹਨਾਂ ਦੇ ਟਰਸਟ ਤੋਂ ਬਣਿਆ। ਤੇ ਇਹਨਾਂ ਦੀ ਜਿਹੜੇ ਲਾਇਬ੍ਰੇਰੀ ਆ ਉਹ ਬੜੀ ਹੈ ਆ, ਹੁਣ ਵੀ ਉੱਥੋਂ ਯਾਨੀ ਕਿ ਕਿਤਾਬਾਂ ਮਿਲਦੀਆਂ, ਬੜੇ ਲੋਕੀ ਯਾਨੀ ਬਹੁਤ ਪੁਰਾਣੀਆਂ ਕਿਤਾਬਾਂ ਉੱਤੇ ਹੈ ਆ। ਫਿਰ ਇਹਨਾਂ ਦਾ ਇੱਕ ਲਾਹੌਰ 'ਚ ਦਿਆਲ ਸਿੰਘ ਮੈਨਸ਼ਨ, ਇੱਕ ਬੜੀ ਵੱਡੀ ਬਿਲਡਿੰਗ ਆ ਹਾਈ ਕੋਰਟ ਦੇ ਨਾਲ ਮਾਰ ਰੋਡ 'ਤੇ, ਉਹ ਹੈ ਆ। ਤੇ ਇਹਨਾਂ ਦਾ ਤਕਰੀਬਨ ਬਹੁਤ ਕੰਮ ਹੈ ਆ। ਤੇ ਇਹਨਾਂ ਨੇ ਜਿਹੜੀ ਹੁਣ ਦਿਆਲ ਸਿੰਘ ਕਾਲਜ ਆ, ਉਹ ਬੜਾ ਤਕੜਾ ਕਾਲਜ ਆ। ਅੱਛਾ, ਇਹ ਜਿਹੜਾ ਕਾਲਜ ਦੀ ਤੁਸੀਂ ਗੱਲ ਕਰ ਰਹੇ ਆ, ਜਾਂ ਜਿਹੜੇ ਵੀ ਇਹਨਾਂ ਦੀਆਂ ਖਿਦਮਾਤ ਸੀਗੀਆਂ, ਇਹ ਅੱਜ ਵੀ ਕੋਈ ਉਦਾਂ ਹੀ ਚੱਲ ਰਿਹਾ ਕਿ ਇਹਦੇ ਤੇ ਬ੍ਰੇਕ ਲੱਗ ਗਈ, ਜਿੱਦਾਂ ਕਿ ਹੋ ਜਾਂਦਾ ਕਿ ਅਕਸਰ ਜਿਹੜਾ ਬੰਦ ਹੋ ਜਾਂਦਾ? ਨਹੀਂ, ਇਹ 1910 'ਚ ਕਾਲਜ ਬਣਿਆ,
72 ਤੱਕ ਇਹ ਤਕਰੀਬਨ ਇਸ ਤਰ੍ਹਾਂ ਹੀ ਚੱਲਦਾ ਰਿਹਾ ਟਰਸਟ ਦੇ। ਬਾਅਦ ਵਿੱਚ ਫਿਰ ਜਦੋਂ ਗੌਰਮੈਂਟ ਨੇ ਨੈਸ਼ਨਲਾਈਜ਼ ਕਰ ਲਏ, ਫਿਰ ਹਕੂਮਤ ਦੀ ਆ ਗਿਆ ਤੇ ਕੁਛ ਅਰਸਾ ਤਾਂ ਕਾਲਜ ਦੇ ਹਾਲਾਤ ਮਾੜੇ ਰਹੇ, ਲੇਕਿਨ ਹੁਣ ਕਾਫੀ ਬਿਹਤਰ ਹੈ। ਕੋਈ 22 ਕੁ ਸ਼ੋਬਿਆਂ 'ਚ ਜਿਹੜਾ ਵਾ ਨਾ ਉੱਥੇ ਹੈ ਆ। ਬਾਕੀ ਮਾਸਟਰ ਡਿਗਰੀ ਉੱਥੇ ਹੈ, ਕੋ ਐਜੂਕੇਸ਼ਨ ਹੈ, ਬੜਾ ਹੁਣ ਅੱਛਾ ਇੰਤਜ਼ਾਮ ਹੈ ਆ ਕਾਲਜ ਦਾ। ਅੱਛਾ, ਕਹਿੰਦੇ ਜਿਹੜੀ ਉਹ ਕਾਲਜ ਦੇ ਨਾਲ ਹੀ ਹੈਗੀ ਆ ਲਾਇਬ੍ਰੇਰੀ, ਹਾਂ ਠੀਕ ਆ, ਉਹ ਕਹਿੰਦੇ ਆ ਕਿ ਉਹਦੇ ਵਿੱਚ ਬੜੀ ਪੁਰਾਣੀ ਕਿਤਾਬਾਂ ਤੇ ਬੜਾ ਉਹ ਨਿਜ਼ਾਮ ਹੈਗਾ ਉੱਥੇ। ਉਹ ਜਿਹੜੀ ਦਿਆਲ ਸਿੰਘ ਲਾਇਬ੍ਰੇਰੀ ਹੈ ਨਾ, ਉਹਦੇ 'ਚ ਕਿਤਾਬਾਂ ਵੀ ਬਹੁਤ ਸਾਰੀਆਂ, ਤੇ ਇੱਕ ਹੋਰ ਚੀਜ਼ ਆ, ਜਿਹੜਾ ਲਾਇਬ੍ਰੇਰੀ ਸਾਇੰਸ ਦਾ ਨਾ ਡਿਪਲੋਮਾ ਹੁੰਦਾ ਸੀ ਕਿਸੇ ਦੌਰ 'ਚ। ਹਾਲਾਂਕਿ ਵੈਸੇ ਲਾਇਬ੍ਰੇਰੀ ਸਾਇੰਸ ਵਿੱਚ ਮਾਸਟਰ ਡਿਗਰੀ ਪੰਜਾਬ ਯੂਨੀਵਰਸਿਟੀ 'ਚ ਹੁੰਦੀ ਆ, ਲੇਕਿਨ ਬਹੁਤ ਅਰਸਾ ਪਹਿਲੇ ਯਾਨੀ ਕਿ ਉੱਥੇ ਜਿਹੜਾ ਡਿਪਲੋਮਾ ਸੀ ਨਾ, ਉੱਥੇ ਦਿਆਲ ਸਿੰਘ ਲਾਇਬ੍ਰੇਰੀ 'ਚ ਹੁੰਦਾ ਸੀ ਲਾਇਬ੍ਰੇਰੀਅਨ ਦਾ। ਕਹਿੰਦੇ ਉੱਥੇ ਕਿਤਾਬਾਂ ਗੁਰਮੁਖੀ 'ਚ ਤੇ ਸ਼ਾਹਮੁਖੀ 'ਚ ਵੀ ਲਿਖੀਆਂ। ਬਿਲਕੁਲ, ਉਹਦੇ 'ਚ ਗੁਰਮੁਖੀ 'ਚ ਵੀ ਹੈ, ਸ਼ਾਹਮੁਖੀ 'ਚ ਵੀ ਹੈ। ਫਿਰ ਉਹ ਯਾਨੀ ਕਿ ਬਹੁਤ ਸਾਰੀਆਂ ਲਾਇਬ੍ਰੇਰੀਆਂ ਐਸੀਆਂ ਜਿਹੜੀਆਂ ਕਿਤਾਬਾਂ ਇਸ਼ੂ ਨਹੀਂ ਕਰਦੀਆਂ, ਜਿਸ ਤਰ੍ਹਾਂ ਕਾਇਦ-ਏ-ਆਜ਼ਮ ਲਾਇਬ੍ਰੇਰੀ ਤੁਸੀਂ ਉੱਥੇ ਬਹਿ ਕੇ ਪੜ੍ਹ ਸਕਦੇ ਆ, ਲੇਕਿਨ ਇਹ ਹੈ ਕਿ ਇਹ ਕਿਤਾਬਾਂ ਇਸ਼ੂ ਵੀ ਕਰਦੇ ਆ। 4 ਕਿਤਾਬਾਂ ਜਿਹੜਾ ਮੈਂਬਰ ਆ ਨਾ ਉਹ ਲੈ ਸਕਦਾ। ਤੁਸੀਂ ਵੀ ਕਦੇ ਗਏ ਹੋ ਉੱਥੇ ਕਿ ਕਿਤਾਬ ਲੈਣ ਚੱਕਰ ਹਾਂ, ਲਾਇਆ? ਉਹ ਦੋਸਤ ਆਪਣੇ ਜਿਹੜੇ ਹੈ ਸੀ ਨਾ ਸਨਾਉल्ला, ਉਹਨਾਂ ਨੇ ਲਾਇਬ੍ਰੇਰੀ ਸਾਇੰਸ ਵਿੱਚ ਮਾਸਟਰ ਕੀਤਾ, ਆਪਣੇ ਰਹਿਮੇ ਸ਼ਾਹ ਦੇ ਹੀ ਹੈ ਆ, ਤੇ ਉਹਨਾਂ ਦੀ ਵਸਾਤ ਕਿਹੜੇ ਜੀ? ਆਪਣੇ ਜ਼ਾਹਦ ਸ਼ਾਹ ਦੇ ਬੜੇ ਭਾਈ ਸੀ। ਹਾਂ, ਉਹ ਮੈਸ ਕਮਿਊਨੀਕੇਸ਼ਨ ਡਿਪਾਰਟਮੈਂਟ 'ਚ ਵੀ ਰਹੇ ਆ, ਅਰਬੀ 'ਚ ਵੀ ਰਹੇ ਆ। ਉਹਨਾਂ ਦਾ ਉਹਨਾਂ ਵੈਸੇ 2-3 ਮਾਸਟਰ ਆ, ਲੇਕਿਨ ਉਹਨਾਂ ਦਾ ਲਾਇਬ੍ਰੇਰੀ ਸਾਇੰਸ ਵਿੱਚ ਜਿਹੜਾ ਵਾ ਨਾ ਉਹਨਾਂ ਦਾ ਮਾਸਟਰ ਹੈ ਵੀ ਉੱਥੇ ਤੁਸੀਂ ਚੱਕਰ ਲਾਇਆ ਉਹਨਾਂ ਨੂੰ। ਹਾਂ, ਉਹਨਾਂ ਦੇ ਹਵਾਲੇ ਨਾਲ ਉੱਥੇ ਚੱਕਰ ਜਿਹੜਾ ਨਾ ਲੱਗਿਆ। ਲਓ ਜੀ, ਇਹ ਸੀਗੀ ਜੀ ਅੱਜ ਦੀ ਸਾਡੀ ਵੀਡੀਓ, ਜਿਹੜੀ ਅਸੀਂ ਕਿ ਰਾਣਾ ਸਾਹਿਬ ਨੂੰ ਬੜੇ ਕਾਬੂ ਨਾਲ ਫੜਾ ਕੇ ਲਿਆ ਕੇ ਨਾ ਜੀ ਇੱਥੇ ਬਿਠਾ ਕੇ ਇਹ ਵੀਡੀਓ ਕੀਤੀ ਆ ਆਪਣੇ ਡੇਰੇ ਦੇ ਉੱਤੇ। ਆ ਪੀਪਲ ਆ ਪਿੱਛੇ ਆ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋਣੇ ਆ, ਮੋਟਰ ਲੱਗੀ ਹੋਈ ਆ। ਤੇ ਰਾਣਾ ਸਾਹਿਬ ਨੂੰ ਮੈਂ ਆਖਰ ਦੇ ਉੱਤੇ ਇਹ ਜ਼ਰੂਰ ਪੁੱਛੂੰਗਾ ਕਿ ਤੁਸੀਂ ਵੀ ਸਾਨੂੰ ਇਹ ਜ਼ਰਾ ਵਾਅਦਾ ਕਰਕੇ ਦੱਸੋ ਵੀ ਇੰਨੇ ਦਿਨ ਹੋ ਗਏ ਜਿਹੜੀ ਆ ਵੀ ਤੁਸੀਂ ਵੀਡੀਓ ਕਿਉਂ ਨਹੀਂ ਬਣਾ ਰਹੇ? ਉਹਦੀ ਵਜ੍ਹਾ ਇੱਕ ਤਾਂ ਇਹ ਕਿ ਪਹਿਲੇ ਤਾਂ ਕੋਈ 4-5 ਦਿਨ ਤਾਂ ਪੰਜਾਬੀ ਕਾਨਫਰੰਸ ਵਿੱਚ ਲੱਗ ਗਏ, ਫਿਰ ਜਿਹੜਾ ਅੰਜਮ ਨਾਲ ਜਿਹੜਾ ਨਾ ਟਾਈਮ ਉਹਦੇ ਨਾਲ ਕਾਫੀ ਸਰਫ ਹੋ ਜਾਂਦਾ ਵਾ। ਉਹ ਫਿਰ ਜਦੋਂ ਉੱਥੇ ਚਲੇ ਜਾਈਦਾ ਤੇ ਫਿਰ ਆਉਣ ਦਾ ਜਿਹੜਾ ਨਾ ਟਾਈਮ ਔਖਾ ਹੋ ਜਾਂਦਾ। ਤੇ ਅੱਜ ਫਿਰ ਮੁਕੰਮਲ ਉਹਦੇ ਹੀ ਸੀ ਵੀ ਅੱਜ ਉੱਥੋਂ ਛੁੱਟੀ ਜਿਹੜੀ ਹੈ ਨਾ ਕੀਤੀ ਜਾਏ, ਸ਼ਾਮ ਨੂੰ ਉੱਥੇ ਕੋਈ ਬੈਠਕ ਲਾਵਾਂਗੇ ਤੇ ਦਿਨ ਦਾ ਨਹੀਂ। ਹੁਣ ਕੋਸ਼ਿਸ਼ ਕਰਾਂਗੇ, ਕਿਉਂਕਿ ਕੁਛ ਚੀਜ਼ਾਂ ਹੈ ਜਿਹੜੀਆਂ ਇਸ ਚੈਨਲ ਤੇ ਕਰਨੇ ਵਾਲੀਆਂ ਵਾ। ਹੁਣ ਕੁਛ ਦੋਸਤ ਮਿਲਦੇ ਆ, ਉਹ ਜਿਹੜੇ ਕਹਿੰਦੇ ਆ ਕਿ ਜੀ ਅਸੀਂ ਇਹ ਚੈਨਲ ਜਿਹੜਾ ਵਾ ਨਾ ਸਿਆਣੇ ਬੰਦੇ ਉਹ ਦੇਖਦੇ ਆ। ਜਿਸ ਤਰ੍ਹਾਂ ਕੱਲ ਆਪਣੀ ਟੋਬੇ ਬਜ਼ੁਰਗਾਂ ਨਾਲ ਇੱਕ ਨੂੰ ਮੁਲਾਕਾਤ ਹੋਈ ਸੀ, ਬੜੇ ਜੀਦਾਰ ਬੰਦੇ ਆ, ਬੜੇ ਜੀਦਾਰ ਬੰਦੇ ਆ ਜੀ। ਬਹਰਹਾਲ ਜੀ ਮੁਲਾਕਾਤ ਹੁੰਦੀ ਰਹੂਗੀ ਵੀਰਾਂ ਭਰਾਵਾਂ ਦੇ ਨਾਲ। ਹੁਣ ਕੋਸ਼ਿਸ਼ ਕਰਿਆ ਕਰਾਂਗੇ ਵੀ ਟਾਈਮ ਕੱਢ ਕੇ ਨਾ ਇੱਕ ਵੀਡੀਓ ਵਲੌਗ ਕੋਈ ਨਾ ਕੋਈ ਵੀਰਾਂ ਭਰਾਵਾਂ ਤੱਕ ਪਹੁੰਚਾਈਏ। ਨਹੀਂ, ਇੱਥੇ ਅਸੀਂ ਸਕਾਫਤ ਦੀ, ਪੰਜਾਬ ਦੀ ਤੇ ਇਹ ਗੱਲ ਕਰਾਂਗੇ ਤੇ ਹਿਸਟਰੀ ਦੀ ਗੱਲ ਕਰਾਂਗੇ। ਮੈਨੂੰ ਬਲਕਿ ਇੱਕ ਦੋਸਤ ਇੰਡੀਆ ਤੋਂ ਉਹਨਾਂ ਨੇ ਕਿਹਾ ਜੀ ਉਹ ਜਿਹੜਾ ਢੋਲਾ ਹੁੰਦਾ ਸੀ ਹੈ ਵੀ ਹੁਣ ਤੁਹਾਡੇ ਢੋਲੇ ਗਾਣੇ ਵਾਲੇ ਹੈ ਆ ਕੋਈ ਹੈ, ਤੇ ਢੋਲੇ ਦੇ ਬਾਰੇ 'ਚ ਮੈਂ ਕਿਹਾ ਵੀ ਢੋਲੇ ਦੇ ਬਾਰੇ 'ਚ ਵੀ ਗੱਲ ਕਰਾਂਗੇ, ਕੋਈ ਢੋਲਾ ਗਾਣੇ ਵਾਲਾ ਬੰਦਾ ਵੀ ਫੜਾਂਗੇ। ਹਾਂ, ਕੋਈ ਢੋਲਾ ਗਾਣ ਵਾਲਾ ਬੰਦਾ ਲੱਭ ਕੇ ਨਾ ਜੀ। ਸਾਡੀ ਸਪੈਸ਼ਲ ਜਨਾਬ ਜੀ ਬਾਹਰੋਂ ਇੱਕ ਪਰਦੇਸੀ ਵੀਰ ਦੀ ਸਾਡੇ ਨਾਲ ਉਹ ਫਰਮਾਇਸ਼ ਹੈਗੀ ਆ, 1-2 ਵੀਡੀਓ ਪਿੰਡ ਤੇ ਵੀਡੀਓ ਬਣਾਉਣ ਵਾਲੀ। ਅਸੀਂ ਬੜੇ ਮਾਦਰਤ ਖਾਇਆ ਬਹੁਤ ਸਾਰੇ ਜਿਹੜੇ ਸਾਡੇ ਪਰਦੇਸੀ ਵੀਰ ਆ। ਦੇਖੋ ਜੀ, ਜਿਹੜਾ ਪਿੰਡ 'ਚੋਂ ਉੱਠ ਕੇ ਚਲ ਗਿਆ ਅੱਖ ਉੱਜਲ ਤੇ ਕਹਿੰਦੇ ਪਹਾੜ ਉੱਜਲ, ਜਿਹੜਾ ਅੱਖ ਤੋਂ ਦੂਰ ਆ ਨਾ ਉਹ ਪਹਾੜ ਤੋਂ ਪਰਾਂ ਹੈਗਾ। ਤੇ ਜਿਹੜੇ ਇੱਥੋਂ ਪਿੰਡੋਂ ਉੱਠ ਕੇ ਚਲ ਗਏ ਆ, ਫੈਸਲਾਬਾਦ ਚਲ ਗਏ ਜਾਂ ਫਿਰ ਕਿਸੇ ਹੋਰ ਸ਼ਹਿਰ ਦੇ ਵਿੱਚ ਚਲ ਗਏ, ਬੜੀ ਦੇਰ ਤੋਂ ਉੱਥੋਂ ਚਲ ਗਏ ਹੋਏ ਆ, ਉਹ ਵੀ ਪਰਦੇਸੀ ਆ। ਜਿਹੜੇ ਬਾਹਰ ਸਮੁੰਦਰੋਂ ਪਾਰ ਬੈਠੇ ਆ ਉਹ ਤਾਂ ਖੈਰ ਪਰਦੇਸੀ ਹੈ ਹੀ ਆ, ਉਹ ਵੀ ਪਰਦੇਸੀ ਹੈਗੇ ਆ। ਤੇ ਬਹੁਤ ਸਾਰੇ ਵੀਰਾਂ ਨੇ ਇਹ ਕਿਹਾ, ਮੈਸੇਜ ਕੀਤੇ WhatsApp ਤੇ ਕਿ ਯਾਰ ਇੱਕ ਪਿੰਡ ਦੀ ਵੀਡੀਓ ਬਣਾਓ। ਕੱਲ ਵੀ ਇੱਕ ਭਾਈ ਦਾ ਵੀਰ ਦਾ ਫੋਨ ਆਇਆ ਸੀ, ਕਹਿੰਦਾ ਕਿ ਯਾਰ ਪਿੰਡ ਦੀ ਵੀਡੀਓ ਬਣਾ ਕੇ ਦਿਖਾਓ। ਤੇ ਜ਼ਰੂਰ ਦਿਖਾਵਾਂਗੇ ਜੀ, ਜੁੜੇ ਰਵਾਂਗੇ ਜੀ ਤੁਹਾਡੇ ਨਾਲ। ਤੁਸੀਂ ਇਸ ਤਰ੍ਹਾਂ ਹੀ ਸਾਡੇ ਨਾਲ ਆਪਣੀਆਂ ਮੁਹੱਬਤਾਂ ਜਿਹੜੀਆਂ ਉਹ ਵੰਡਦੇ ਰਹੋ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ, ਰੱਬ ਰੱਖ।